ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ, ਸੈਂਟਰ ਨੈਲਾ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਦੇ ਬਹੁਤ ਸਾਰੇ ਪੀਜ਼ੇ ਨੇ, ਬਹੁਤ ਸਾਰੀਆਂ ਲੋਕੇਸ਼ਨਸ ਨੇ। ਹਰ ਤਰ੍ਹਾਂ ਦਾ ਵੈਜ ਨਾਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਅਤੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਜੋਗੀ ਦੀ ਸਰਕਾਰ ਬਣਨ ਮਗਰੋਂ 500 ਪੁਲਿਸ ਮੁਕਾਬਲੇ ਸੁਪਰੀਮ ਕੋਰਟ ਨੇ ਜਵਾਬ ਤਲਬ ਕੀਤਾ। ਦੇਖੋ, ਜਦੋਂ ਤੋਂ ਇਹ ਯੋਗੀ ਸਰਕਾਰ ਬਣੀ ਆ ਉਦੋਂ ਤੋਂ ਹੀ ਇਹ ਮੁੱਦਾ ਜਿਹੜਾ ਰਹਿ ਕੇ ਉੱਠਦਾ ਪਿਆ। ਤੇ ਹੁਣ ਇੱਕ ਸੰਗਠਨ ਆ NGO, ਜਿਹਨੂੰ PUCS ਕਹਿ ਦਿੰਦੇ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ ਆ, ਜਿਹਦੇ 'ਚ ਉਹਨਾਂ ਨੇ ਆਖਿਆ ਕਿ 500 ਐਨਕਾਊਂਟਰਾਂ 'ਚੋਂ ਲਗਭਗ 58 ਜਿਹੜੀਆਂ ਮੌਤਾਂ ਨੇ ਉਹ ਸ਼ੱਕੀ ਆ, ਮਤਲਬ ਕਿ ਫੇਕ ਐਨਕਾਊਂਟਰ ਜਿਹੜੇ ਕੀਤੇ ਗਏ ਆ। ਤੋ ਇਹ ਇੱਕ ਪਟੀਸ਼ਨ ਗਈ, ਫਿਰ ਉਹਦੇ ਤੇ ਹੁਣ ਜਵਾਬ ਤਲਬੀ ਹੋਈ ਆ। ਵੈਸੇ ਇਹ ਮਾਮਲਾ ਜਿਹੜਾ ਉਹ UP ਦੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹਿਲਾਂ ਵੀ ਗਿਆ, ਫਿਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ ਉਹਦੇ ਕੋਲ ਵੀ ਗਿਆ ਸੀਗਾ। ਇਹਦੇ ਵਿੱਚ ਹੁਣ ਤੱਕ ਜੇ ਦੇਖੀਏ ਤਾਂ 48 ਅਪਰਾਧੀ ਜਿਹੜੇ ਆ ਉਹ ਮਰੇ ਆ। ਵੈਸੇ ਇੱਥੇ ਸਵਾਲ ਹੈ ਜਿਹੜਾ ਉਹ ਬਹੁਤ ਸਾਰੇ ਫੇਕ ਐਨਕਾਊਂਟਰਾਂ ਤੇ ਚੁੱਕਿਆ ਜਾਂਦਾ। ਉਹਦਾ ਫੇਕ ਐਨਕਾਊਂਟਰ ਦੀ ਇੱਥੇ ਇੱਕ ਹਿਸਟਰੀ ਆ। ਜੇ ਆਪਾਂ ਦੇਖੀਏ 2010 ਦੇ ਵਿੱਚ ਇੱਕ ਅੰਕੜਾ ਜ਼ਾਹਰ ਹੋਇਆ ਸੀਗਾ, ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਪਿਛਲੇ 10 ਸਾਲਾਂ 'ਚ ਜਿੰਨੇ ਵੀ ਐਨਕਾਊਂਟਰ ਹੋਏ ਆ ਇੰਡੀਆ ਦੇ ਵਿੱਚ, ਉਹਦੇ 'ਚ ਹਰੇਕ ਦੂਸਰਾ ਐਨਕਾਊਂਟਰ ਹੈ ਜਿਹੜਾ ਉਹ ਫੇਕ ਆ। ਤੇ ਉਹਦੇ ਵਿੱਚੋਂ ਜਿਹੜੇ ਅੱਧੇ ਸੀ, ਮਤਲਬ ਕਿ 2500 ਦੇ ਕਰੀਬ ਸੀਗੇ, ਤੇ ਜਿਹਦੇ 'ਚੋਂ 1200 ਫੇਕ ਪਾਏ ਗਏ, ਔਰ 1200 ਦੇ ਵਿੱਚੋਂ 700 ਤੋਂ ਵੱਧ ਇਕੱਲੇ UP ਦੇ ਵਿੱਚ ਸਨ। ਇਹ ਪਹਿਲੀ ਹਿਸਟਰੀ ਦੀ ਆ UP ਦੀ। ਤਾਂ ਯੋਗੀ ਰਾਜ ਦੇ ਵਿੱਚ ਇਹਨਾਂ ਚੀਜ਼ਾਂ 'ਚ ਬਹੁਤ ਤੇਜ਼ੀ ਨਾਲ ਇਜ਼ਾਫਾ ਹੋਇਆ। ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਜਿਹੜੀ ਆ ਉਹ ਇਹਨਾਂ ਤੋਂ ਜਵਾਬ ਤਲਬੀ ਕਰੂਗੀ। ਪਰ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਉਹ ਸਾਡੇ ਤੇ ਚੱਲਦਾ ਹੈ। ਮਣੀਪੁਰ ਦੇ ਵਿੱਚ ਵੀ ਫੇਕ ਐਨਕਾਊਂਟਰ ਦੀ ਇੱਕ ਅਲੱਗ ਕਹਾਣੀ ਆ, ਉਹ ਵੀ ਸੁਪਰੀਮ ਕੋਰਟ ਦੇ ਵਿੱਚ ਹੀ ਆ। ਮਤਲਬ ਹਾਈ ਕੋਰਟ ਨੇ ਪਹਿਲਾਂ ਉੱਥੇ ਭੇਜਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ, ਫਿਰ ਸੁਪਰੀਮ ਕੋਰਟ ਨੇ ਉਹਨਾਂ ਨੂੰ CBI ਵਾਲਿਆਂ ਨੂੰ ਉਹ ਮਾਮਲਾ ਜਿਹੜਾ ਉਹ ਛਾਣਬੀਨ ਲਈ ਦਿੱਤਾ। ਉਹ ਸਾਰੇ ਪਾਸੇ ਚੱਲਦਾ। ਕਸ਼ਮੀਰ ਤੋਂ ਵੀ ਆਵਾਜ਼ ਉੱਠਦੀ ਆ, ਪੰਜਾਬ ਦੀ ਇੱਕ ਆਪਣੀ ਇੱਕ ਬਹੁਤ ਵੱਡੀ ਤਰਾਸਦੀ ਹੈ ਇਹਨਾਂ ਮਾਮਲਿਆਂ ਦੀ। ਕਹਿਣ ਦਾ ਮਤਲਬ ਇਹੋ ਆ ਕਿ ਯੋਗੀ ਆਦਿੱਤਿਆਨਾਥ ਨੇ ਇਹੋ ਜਿਹੇ ਮਾਮਲਿਆਂ ਤੇ ਤਾਂ ਬੜੀ ਢਿਲਤਾ ਦਿੱਤੀ ਹੋਈ ਆ ਪੁਲਿਸ ਨੂੰ, ਜਦ ਕਿ ਇਹਨਾਂ ਦੇ ਆਪਣੇ ਜੇਲ੍ਹਾਂ ਦੇ ਵਿੱਚ ਉੱਥੇ ਕੀ ਹੋਈ ਜਾਂਦਾ ਉਹ ਸਭ ਨੂੰ ਪਤਾ। ਆ ਪਿੱਛੇ ਜੇ ਇੱਕ ਐਨਕਾਊਂਟਰ ਕਹਿਣ ਲੱਗਾ ਸੀਗਾ, ਇੱਕ ਗੈਂਗਸਟਰ ਨੇ ਦੂਸਰੇ ਗੈਂਗਸਟਰ ਜੇਲ੍ਹ ਦੇ ਵਿੱਚ ਗੋਲੀ ਮਾਰ ਦਿੱਤੀ ਜੀ। ਔਰ ਕਮਾਲ ਦੀ ਗੱਲ ਆ ਕਿ ਇੱਥੇ ਇੱਕ ਸਿਆਸਤਦਾਨ ਆ ਜਿਹੜਾ ਪਹਿਲਾਂ ਬਹੁਤ ਤਗੜਾ ਗੁੰਡਾ ਸੀਗਾ, ਬਾਅਦ ਦੇ ਵਿੱਚ ਰਾਜਨੀਤੀ 'ਚ ਆ ਗਿਆ, ਹੁਣ ਵੀ ਉਹ ਗੁੰਡਾ ਹੀ ਆ। ਉਹਦੇ ਤੇ 100 ਤੋਂ ਵੱਧ ਪਰਚੇ ਚੱਲਦੇ ਆ। ਤੇ ਉਸ ਬੰਦੇ ਨੇ ਇੱਕ ਬੰਦੇ ਨੂੰ ਬਾਹਰੋਂ ਚੁੱਕ ਕੇ ਜੇਲ੍ਹ ਦੇ ਵਿੱਚ ਲਿਆਂਦਾ, ਔਰ ਜੇਲ੍ਹ ਦੇ ਵਿੱਚ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਕੇ ਤੇ ਉਹਦੀ ਪ੍ਰਾਪਰਟੀ ਦੇ ਜਿਹੜੇ ਸੀਗੇ ਉਹ ਦਸਤਖਤ ਕਰਵਾ ਲਏ ਸੀ। ਥੋੜੇ ਦਿਨਾਂ ਦੀ ਗੱਲ ਆ। ਮਤਲਬ ਕਿ ਜਿਹੜੀ ਰਾਜ ਵਿਵਸਥਾ ਉਹ ਖਸਤਾ ਹਾਲ ਆ। ਇਹੋ ਜਿਹੇ ਮਾਮਲੇ 'ਚ ਇਹਨਾਂ ਨੇ ਖੁੱਲ੍ਹ ਦਿੱਤੀ ਆ ਕਿ ਅਪਰਾਧ ਰੁਕਦਾ ਹੀ ਨਹੀਂ, ਪਰ ਘੱਟੋ ਘੱਟ ਅਪਰਾਧੀ ਹੈ ਜਿਹੜੇ ਉਹ ਤੇ ਰੋਕ ਕੇ ਦਿਖਾ ਰਹੀ ਹੈ। ਮਤਲਬ ਕਿ ਉਹਨਾਂ ਦਾ ਕੰਮ ਨਿਬੇੜਦੀ ਨਾ ਰਹੂਗਾ, ਬਾਂਸ ਨਾ ਵੱਜੂਗੀ ਬਾਂਸ ਦੀ। ਪਰ ਇਹ ਗਲਤ ਤਰੀਕਾ, ਜਦੋਂ ਇਸ ਤਰ੍ਹਾਂ ਦੇ ਕਤਲ ਹੁੰਦੇ ਆ, ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ, ਤਾਂ ਫਿਰ ਉਹਨੂੰ ਕਿਹਾ ਜਾਂਦਾ ਸਟੇਟ ਸਪਾਂਸਰਡ ਕਤਲ। ਜੀ ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਸੱਜਣ ਕੁਮਾਰ ਨੂੰ ਨਾ ਮਿਲੀ ਫੌਰੀ ਰਾਹਤ। ਨਹੀਂ, ਮਿਲਣੀ ਵੀ ਨਹੀਂ ਸੀਗੀ ਇਹਦੇ ਦੇ ਵਿੱਚ, ਤੇ ਤਕਰੀਬਨ ਸਪਸ਼ਟ ਸੀਗਾ। ਕਿਉਂਕਿ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੀ ਕਿ ਜਦੋਂ ਪਹਿਲੀ ਸੁਣਵਾਈ ਹੋਊਗੀ, ਪਹਿਲੀ ਸੁਣਵਾਈ ਇਸ ਨੁਕਤੇ ਤੇ ਹੋਣੀ ਆ ਕਿ ਕੀ ਇਹਦਾ ਮਾਮਲਾ ਵਿਚਾਰਿਆ ਜਾਵੇ ਜਾਂ ਨਾ। ਤਾਂ ਹੁਣ ਇਹ ਮਾਮਲਾ ਜਿਹੜਾ ਪਹਿਲੀ ਗੱਲ ਤੇ ਵਿਚਾਰਿਆ ਜਾਊਗਾ,
ਔਰ ਦੂਜੀ ਗੱਲ ਇਹ ਆ ਕਿ ਇਹਦੇ ਤੇ ਨੋਟਿਸ ਜਾਰੀ ਕਰ ਦਿੱਤਾ CBI ਨੂੰ, ਔਰ ਮੇਰੇ ਖਿਆਲ ਦੇ ਨਾਲ 6 ਹਫ਼ਤਿਆਂ ਦੀ ਸੁਣਵਾਈ ਹੈ ਜਿਹੜੀ ਉਹ ਟਲ ਗਈ ਆ। ਤਾਂ ਇਹਦਾ ਮਤਲਬ ਇਹ ਆ ਕਿ ਲਗਭਗ 1.5 ਮਹੀਨਾ ਤੇ ਪੈ ਗਿਆ। ਉਸ ਤੋਂ ਬਾਅਦ ਹੁਣ CBI ਨੇ ਜਾ ਕੇ ਜਵਾਬ ਦਾਖਲ ਕਰਨਾ, ਹੋ ਸਕਦਾ ਉਹ ਅੱਗੇ ਇੱਕ ਅੱਧੀ ਤਰੀਕ ਲੈ ਲੈਣ। ਤਾਂ ਇਹਦਾ ਮਤਲਬ ਇਹੋ ਆ ਕਿ ਫੌਰੀ ਤੌਰ ਤੇ ਇਹਨੂੰ ਕੋਈ ਰਾਹਤ ਨਹੀਂ ਦੇਣੀ। ਹੁਣ ਇਹਦੀ ਸੁਣਵਾਈ ਹੈ ਜਿਹੜੀ ਉਹ ਇਸੇ ਤਰ੍ਹਾਂ ਹੀ ਹੋਊਗੀ, ਕਦੇ ਤਰੀਕ, ਕਦੇ ਕੁਛ, ਕਦੇ ਕੁਛ। ਤਾਂ ਇਹਦਾ ਜੇ ਸਿੱਟਾ ਕੱਢਣਾ ਹੋਵੇ, ਆਪਾਂ ਦੇਖਣਾ ਹੋਵੇ ਕਿ ਕਿੰਨਾ ਕੁ ਵਕਫਾ ਲਊਗਾ ਉਹ ਸਿੱਟਾ, ਤਾਂ ਮੈਨੂੰ ਲੱਗਦਾ ਕਿ ਹਾਲੇ ਕਾਫੀ ਟਾਈਮ ਲੱਗ ਜਾਊਗਾ। ਤਾਂ ਉਦੋਂ ਤੱਕ ਸੱਜਣ ਕੁਮਾਰ ਹੈ ਜਿਹੜਾ ਉਹ ਦੋ ਹੀ ਚੀਜ਼ਾਂ ਗਿਣੂਗਾ, ਜਾਂ ਤੇ ਆਪਣੇ ਉੱਤੇ ਗੁਨਾਹ ਤੇ ਜਾਂ ਫਿਰ ਜੇਲ੍ਹ ਦੀਆਂ ਜਿਹੜੀਆਂ ਸਿੱਖਾਂ, ਦੋ ਹੀ ਕੰਮ ਹੁੰਦੇ ਆ। ਜੀ ਜੀ ਜੀ। ਕਹਿੰਦੇ ਬਾਦਲ ਨੇ ਤੋੜਿਆ ਆਪਣਾ ਕੌਲ, ਮਾਘੀ ਮੇਲੇ ਮੌਕੇ ਵਿਰੋਧੀਆਂ ਖਿਲਾਫ ਕੱਢੀ ਰੱਜ ਕੇ ਭੜਾਸ। ਦੇਖੋ, ਸਾਰਿਆਂ ਨੇ ਆਪੋ ਆਪਣੀਆਂ ਜਿਹੜੀਆਂ ਸਿਆਸੀ ਕਾਨਫਰੰਸਾਂ ਸੀਗੀਆਂ ਰੱਦ ਕੀਤੀਆਂ, ਪਰ ਇਹ ਵੇਖ ਕੇ ਕਰਦੇ ਆ। ਬਟ ਇਹਨਾਂ ਦਾ ਤੁਹਾਨੂੰ ਪਤਾ ਬਠਿੰਡਾ ਤੇ ਮੁਕਤਸਰ ਹੈ ਜਿਹੜਾ ਉਹ ਆਪਣਾ ਏਰੀਆ ਆ ਜਾਂਦਾ, ਤਾਂ ਇੱਥੇ ਇਹ ਕਰਦੇ ਆ। ਔਰ ਹਾਲਾਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਕਾਲ ਤਖਤ ਸਾਹਿਬ ਤੋਂ ਸਿਆਸੀ ਦੂਸ਼ਣਬਾਜ਼ੀ ਨਾ ਕਰਨ ਦੇ ਜਿਹੜੇ ਨਿਰਦੇਸ਼ ਆ ਉਹਨਾਂ ਦਾ ਅਸੀਂ ਪਾਲਣ ਕਰਾਂਗੇ, ਉਹਨਾਂ ਤੇ ਅਮਲ ਕਰਾਂਗੇ। ਪਰ ਅੱਜ ਜਿਸ ਤਰੀਕੇ ਦੀ ਉੱਥੇ ਇਹ ਭਾਸ਼ਣਬਾਜ਼ੀ ਹੋਈ ਆ, ਮੈਨੂੰ ਲੱਗਦਾ ਖੁਦ ਜਥੇਦਾਰ ਨੂੰ ਵੀ ਸੋਚਣਾ ਪਊਗਾ, ਵਿਚਾਰਨਾ ਪਊਗਾ ਕਿ ਕਿਉਂ ਨਾ ਇਸ ਤਰ੍ਹਾਂ ਦੇ ਸੁਝਾਅ ਜਾਂ ਇਸ ਤਰ੍ਹਾਂ ਦੇ ਆਦੇਸ਼ ਹੈ ਜਿਹੜੇ ਉਹ ਦੇਣੇ ਬੰਦ ਕਰ ਦਿੱਤੇ ਜਾਣ, ਕਿਉਂਕਿ ਇਹਨਾਂ ਦੇ ਆਪਣੇ ਬੰਦੇ ਚ ਮੰਨਦੇ ਨਹੀਂ ਆ। ਇਹਨਾਂ ਨੇ ਉੱਥੇ ਜਿਹੜੀ ਸਿਆਸੀ ਕਾਨਫਰੰਸ ਕੀਤੀ ਆ ਉਹਦੇ ਵਿੱਚ ਦੇਖੋ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਾਪ ਦੀ ਵਡਿਆਈ ਕੀਤੀ, ਆਪਣੇ ਅਕਾਲੀ ਦਲ ਦੀ ਵਡਿਆਈ ਕੀਤੀ ਹੈ, ਬਹੁਤ ਸਾਰੀਆਂ ਚੀਜ਼ਾਂ ਕਹੀਆਂ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਾਬੀ ਤੱਕ ਦੱਸ ਦਿੱਤਾ। ਹਾਲਾਂਕਿ ਜਦੋਂ ਬਾਹਰ ਆਏ ਉਦੋਂ ਪੱਤਰਕਾਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਪੁੱਛ ਲਿਆ ਕਿ ਤੁਹਾਡੇ ਬਾਰੇ ਜੀਰਾ ਸਾਹਿਬ ਕਹਿੰਦੇ ਆ ਕਿ ਤੁਸੀਂ ਆਪ ਡਲੀ ਸਕਦੇ ਹੋ, ਤੁਸੀਂ ਬਾਹਰ ਸਿਮਰਤ ਕੌਰ ਬਾਦਲ ਵੀ ਗਲਾਸੀ ਖੜਕਾਉਂਦੀ ਆ। ਉਹ ਕਹਿੰਦਾ ਉਹ ਤਾਂ ਮੈਂਟਲ ਦਾ, ਉਹ ਤਾਂ ਮੈਂਟਲ ਬੰਦਾ। ਯਾਨੀ ਦੂਸਰੇ ਦੇ ਇਲਜ਼ਾਮ ਤੇ ਤੁਸੀਂ ਦੂਜੇ ਨੂੰ ਕਹਿ ਦਿੰਦੇ ਹੋ ਕਿ ਮੈਂਟਲ ਬੰਦਾ, ਪਰ ਤੁਸੀਂ ਆਪ ਸਟੇਜ ਤੇ ਖੜ ਕੇ ਇੱਕ ਮੁੱਖ ਮੰਤਰੀ ਨੂੰ ਕਹੀ ਜਾਂਦੇ ਕੋਈ ਸ਼ਰਾਬੀ ਕਬਾਬੀ ਹੈਗਾ, ਉਹ ਤਾਂ ਬਾਹਰ ਹੀ ਨਹੀਂ ਨਿਕਲਦਾ, ਜਦ ਕਿ ਮੇਰਾ ਪਿਤਾ ਤੇ ਲੋਕਾਂ ਨੂੰ ਲੱਭ ਲੱਭ ਕੇ ਮਿਲਦਾ ਫਿਰਦਾ ਹੁੰਦਾ ਸੀਗਾ। ਇਹ ਦੂਸ਼ਣਬਾਜ਼ੀ ਆ ਜਿਹੜੀ ਉਹ ਰੱਜ ਕੇ ਹੋਈ ਆ। ਇੱਥੋਂ ਤੱਕ ਇਹਨਾਂ ਨੇ ਆਖਿਆ ਕਿ ਸਾਡੇ ਤੇ ਐਵੇਂ ਕਹਿ ਦਿੰਦੇ ਆ ਕਿ ਅਸੀਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ। ਸ਼੍ਰੋਮਣੀ ਕਮੇਟੀ ਤੇ ਅਸੀਂ ਨਹੀਂ, ਸਿੱਖ ਕੌਮ ਦਾ ਕਬਜ਼ਾ ਵਾ। ਪਰ ਇਹ ਗੱਲ ਜਦੋਂ ਕਹਿੰਦੇ ਆ ਤਾਂ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਹਾਸਾ ਆ ਜਾਂਦਾ। ਇਹ ਉਹੀ ਬੰਦੇ ਆ, ਇਹ ਉਹੀ ਲੋਕ ਆ, ਇਹ ਉਹੀ ਸਿਆਸਤਦਾਨ ਆ ਜਿਨ੍ਹਾਂ ਨੇ ਟੌੜਾ ਗਰੁੱਪ ਅਲੱਗਾ ਹੋਏ ਤੋਂ ਬਾਅਦ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਉਹ ਬਾਲਾਸਰ ਦੇ ਵਿੱਚ ਤਾੜੀ ਰੱਖੇ ਸੀਗੇ ਕਿ ਕਿਤੇ ਕਮੇਟੀ ਹੈ ਜਿਹੜੀ ਖੁੱਸ ਨਾ ਜਾਵੇ। ਖੈਰ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਆਹੀ ਕੰਮ ਇਹਨਾਂ ਨੂੰ ਅੱਗੇ ਲੈ ਬੈਠੇ ਆ। ਜੇ ਭਾਵਨਾਵਾਂ ਏਦਾਂ ਦੀਆਂ, ਜੇ ਲੋਕ ਰਾਏ ਏਦਾਂ ਦੀ ਆ, ਪਹਿਲੀ ਗੱਲ ਤੇ ਸਿਆਸੀ ਕਾਨਫਰੰਸ ਤੋਂ ਟਾਲਾ ਵੱਟਿਆ ਜਾਣਾ ਚਾਹੀਦਾ। ਜੇ ਕਰਨੀ ਵੀ ਆ ਤਾਂ ਫਿਰ ਉੱਥੇ ਬਹੁਤ ਕੁਛ ਹੋਰ ਬੋਲਿਆ ਜਾ ਸਕਦਾ। ਤੁਸੀਂ ਆਪਣੀਆਂ ਪ੍ਰਾਪਤੀਆਂ ਅੱਗੇ ਨਾ ਲਿਓ, ਤੁਸੀਂ ਆਪਣਾ ਅਗਲਾ ਰੋਡ ਮੈਪ ਦੱਸ ਦਿਓ, ਪ੍ਰੋਗਰਾਮ ਦੇ ਦਿਓ, ਉਹ ਵੱਖਰੀ ਗੱਲ ਆ। ਪਰ ਹਾਂ ਜਿਹੜੀਆਂ ਚੀਜ਼ਾਂ ਕਹਿਣੀਆਂ ਤਾਂ ਮੇਰੇ ਖਿਆਲ ਦੇ ਨਾਲ ਇਹ ਚੰਗੀਆਂ ਨਹੀਂ, ਔਰ ਇਹ ਕਿਸੇ ਦਾ ਨੁਕਸਾਨ ਨਹੀਂ ਹੈ, ਇਹ ਖੁਦ ਇਹਨਾਂ ਦਾ ਨੁਕਸਾਨ। ਔਰ ਅੱਗੇ ਇਹਨਾਂ ਨੇ ਨੁਕਸਾਨ ਭੁਗਤੇ। ਇੱਕ ਵਾਰੀ ਤਲਵੰਡੀ ਸਾਬੋ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਨੇ ਸਿਆਸੀ ਕਾਨਫਰੰਸ ਕਰਨੀ ਸੀਗੀ, ਸ਼ਾਇਦ ਵਿਸਾਖੀ ਦੀ ਗੱਲ ਆ, ਤੇ ਲੋਕਾਂ ਨੂੰ ਇੱਥੋਂ ਲੈ ਗਏ ਤੇ ਚਲੋ ਆਓ ਤੁਹਾਡੇ ਦਰਸ਼ਨ ਮੇਲੇ ਕਰਾ ਦਿਆਂਗੇ। ਤੇ ਉੱਥੇ ਲਿਜਾ ਕੇ ਇਹਨਾਂ ਨੇ ਪਹਿਲੀ ਸ਼ਰਤ ਰੱਖ ਦਿੱਤੀ ਕਿ ਕੋਈ ਮੱਥਾ ਨਹੀਂ ਟੇਕਣ ਜਾਊਗਾ, ਪਹਿਲਾਂ ਸਿਆਸੀ ਕਾਨਫਰੰਸ ਦੇ ਵਿੱਚ ਜਾਊਗਾ। ਤੇ ਜਿਹੜਾ ਵੀ ਮੁੜ ਕੇ ਆਇਆ ਸੀ ਉਹਨੇ ਆਖਿਆ ਕਿ ਐਦੋਂ ਬਾਅਦ ਅਕਾਲੀਆਂ ਦੀ ਬੱਸ 'ਚ ਨਹੀਂ ਚੜ੍ਹਨਾ। ਤਾਂ ਇਹ ਜਿਹੜੀਆਂ ਚੀਜ਼ਾਂ ਕਈ ਵਾਰ ਫਿਰ ਤੁਹਾਨੂੰ ਨੁਕਸਾਨ ਵੀ ਪਹੁੰਚਾਉਂਦੀਆਂ। ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਉਹ ਜਿਹੜੀ ਬਾਲ ਹੱਟ ਹੁੰਦੀ ਆ ਨਾ ਜਵਾਕਾਂ ਵਾਲੀ, ਜਿਹਦਾ ਕਹਿੰਦੇ ਕੋਈ ਬਾਲ ਹੱਟ ਰਾਜ ਹੱਟ ਜਿਹੜੀ ਆ ਉਹ ਬਹੁਤ ਮਾੜੀ ਹੁੰਦੀ ਆ। ਤੇ ਇਹਨਾਂ ਨੂੰ ਬਾਲ ਹੱਟ ਜਿਹੜੀ ਆ ਜਾਂ ਰਾਜ ਹੱਟ ਹੈ ਜਿਹੜੀ ਉਹ ਛੱਡ ਕੇ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਇਹਦੇ ਵਿੱਚ ਨੁਕਸਾਨ ਕਿਸੇ ਹੋਰ ਦਾ ਨਹੀਂ, ਨੁਕਸਾਨ ਜ਼ਿਆਦਾ ਜਿਹੜਾ ਉਹ ਇਹਨਾਂ ਦਾ ਆਪਣਾ ਹੀ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵੀ ਖਹਿਰਾ ਤੇ ਮਾਨ ਦਾ ਹੱਥ ਮਿਲਵਾਉਣਗੇ ਟਕਸਾਲੀ, ਦੋਵਾਂ ਧਿਰਾਂ ਨੇ ਕਬੂਲੀ ਬ੍ਰਹਮਪੁਰਾ ਦੀ ਸਲਾਹ। ਦੇਖੋ, ਟਕਸਾਲੀ ਹੈ ਜਿਹੜੇ ਉਹ ਬੜੇ ਪਟਾਕੇ ਪਾਉਂਦੇ ਪਏ। ਪਹਿਲਾਂ ਰਾਜਦੇਵ ਸਿੰਘ ਖਾਲਸਾ ਨੂੰ ਉਹਨਾਂ ਨੇ ਆਪਣੇ ਪਾਲੇ 'ਚ ਕਰ ਲਿਆ, ਫਿਰ ਅੱਜ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਵੀ ਲੈ ਆਂਦਾ। ਉਹਨਾਂ ਨੇ ਕਿਹਾ ਕਿ ਬਹੁਤ ਚਿਰ ਸਟੂਡੈਂਟ ਫੈਡਰੇਸ਼ਨ ਦੀ ਤੁਸੀਂ ਪ੍ਰਧਾਨਗੀ ਕਰ ਲਈ, ਅੱਜ ਹੁਣ ਤੁਹਾਨੂੰ ਟਕਸਾਲੀ ਬਣਾ ਦਈਏ। ਅੱਜ ਤੋਂ ਵੀ ਟਕਸਾਲੀ ਬਣ ਗਏ ਆ। ਤਾਂ ਦੂਜੀ ਚੀਜ਼ ਜਿਹੜੀ ਆ ਉਹ ਇਹ ਇੱਕ ਵਾਪਰਦੀ ਪਈ ਆ ਕਿ ਇਹਨਾਂ ਨੇ ਹੁਣ ਅੰਦਰਲੇ ਭੇਤ ਜਿਹੜੇ ਆ ਉਹ ਖੋਲਣੇ ਸ਼ੁਰੂ ਕਰ ਦਿੱਤੇ ਆ। ਜਿਹਦਾ ਇੱਕ ਬਹੁਤ ਵੱਡੀ ਸਿੱਖਾਂ ਦੀ ਮੰਗ ਸੀਗੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਹੈ ਜਿਹੜਾ ਉਹ ਹੋਣ ਜਾਵੇ। ਤਾਂ ਇਹਦੇ ਬਾਬਤ ਅੱਜ ਸੇਖਵਾਂ ਨੇ ਕਿਹਾ ਕਿ ਅਸਲ ਦੇ ਵਿੱਚ ਬਾਦਲ ਹੀ ਨਹੀਂ ਸੀ ਚਾਹੁੰਦਾ ਕਿ ਇਹ ਐਕਟ ਹੋਣ ਦੇ ਵਿੱਚ ਆਵੇ, ਕਿਉਂਕਿ ਇਹ ਬਹੁਤ ਚੁਰੋਕੀ ਮੰਗ ਸੀਗੀ ਸਿੱਖਾਂ ਦੀ। ਤੇ ਮੇਰੇ ਖਿਆਲ ਦੇ ਨਾਲ 50ਵੇਂ 60ਵੇਂ ਦਹਾਕੇ 'ਚ ਸ਼ੁਰੂ ਹੋ ਗਈ ਸੀਗੀ। 2 ਦਫਾ ਪ੍ਰਾਈਵੇਟ ਬਿੱਲ ਵੀ ਗਿਆ ਸਦਨ ਦੇ ਵਿੱਚ। ਉਸ ਤੋਂ ਬਾਅਦ
ਡਰਾਫਟ ਵੀ 2-3 ਦਫਾ ਤਿਆਰ ਹੋਏ। ਫਿਰ ਧਰਮ ਯੁੱਧ ਮੋਰਚੇ 'ਚ ਵੀ ਮੰਗ ਸੀ, ਆਨੰਦਪੁਰ ਸਾਹਿਬ ਵਾਲੇ ਮਤੇ 'ਚ ਵੀ ਮੰਗ ਸੀ, ਰਾਜੀਵ ਲੰਗੋਵਾਲ ਸਮਝੌਤੇ 'ਚ ਵੀ ਮੰਗ ਸੀਗੀ। ਤਾਂ ਸੇਖਵਾਂ ਨੇ ਕਿਹਾ ਕਿ ਇਹਨੂੰ ਡਰ ਸੀਗਾ। ਇਹਨੇ ਮੇਰੇ ਨਾਲ ਇੱਕ ਵਾਰੀ ਗੱਲ ਵੀ ਸਾਂਝੀ ਕੀਤੀ ਆ ਕਿ ਆਪਣੇ ਤੋਂ ਤੇ ਪੰਜਾਬ ਦੇ ਹੀ ਕਮੇਟੀ ਮੈਂਬਰ ਨਹੀਂ ਸਮਝਦੇ, ਜੇ ਪੂਰੇ ਇੰਡੀਆ ਬਾਰੇ ਐਕਟ ਬਣ ਗਿਆ ਤੇ ਫਿਰ ਤੇ ਆਪਣੀ ਕਮੇਟੀ ਖੁੱਸ ਗਈ, ਤੇ ਜੇ ਕਮੇਟੀ ਖੁੱਸ ਗਈ ਫਿਰ ਤੇ ਲੱਲਾ ਆਪਣੀ ਪਛਾਣ ਖੁੱਸ ਜਾਣੀ ਆ। ਕਹਿੰਦੇ ਆ ਨਾ ਕਿ ਪਛਾਣ ਖੋ ਦੋਗੇ ਤਾਂ ਕਿੱਧਰ ਜਾਓਗੇ। ਇਸ ਤਰ੍ਹਾਂ ਉਹ ਕਹਿੰਦੇ ਆ ਕਿ ਇਹ ਆਪਣੀ ਜਿਹੜੀ ਪਛਾਣ ਆ ਫਿਰ ਉਹ ਖੁੱਸ ਜਾਊਗੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਟਕਸਾਲੀ ਆ ਜਿਹੜੇ ਉਹ ਰਗੜੇ ਲਾ ਕੇ ਹੁਣ ਕਰਦੇ ਪਏ ਆ। ਤੀਜੀ ਚੀਜ਼ ਜਿਹੜੀ ਅੱਜ ਇਹਨਾਂ ਨੇ ਇੱਕ ਵੱਡੀ ਆਖੀ ਆ ਉਹ ਇਹੋ ਹੀ ਆ ਕਿ ਭਗਵੰਤ ਮਾਨ ਤੇ ਸੁਖਪਾਲ ਖਹਿਰੇ ਨੂੰ ਅਸੀਂ ਇਕੱਠੇ ਕਰਨ ਦੇ ਯਤਨ ਕਰਦੇ ਪਏ ਹਾਂ। ਪਰ ਇਹਨਾਂ ਨੇ ਕਿਹਾ ਕਿ ਯੂਪੀ ਦੀ ਤਰਫ ਤੇ ਅਸੀਂ ਇੱਕ ਮਹਾਗਠਜੋੜ ਬਣਾਉਣ ਦੀ ਕਵਰ ਦੇ ਵਿੱਚ ਆ ਤੇ ਜਲਦੀ ਇਹਨੂੰ ਅਸੀਂ ਇਸ ਮੁਕਾਮ ਤੇ ਲੈ ਜਾਵਾਂਗੇ ਜਿੱਥੇ ਇਹ ਕਾਂਗਰਸ ਤੇ ਅਕਾਲੀਆਂ ਨੂੰ ਰਗੜ ਕੇ ਰੱਖ ਦੂਗਾ। ਤਾਂ ਮੇਰੇ ਖਿਆਲ ਦੇ ਨਾਲ ਜੇ ਮੰਨ ਲਓ ਇਸ ਤਰ੍ਹਾਂ ਦਾ ਇਹ ਅਲਾਇੰਸ ਬਣਾ ਲੈਂਦੇ ਆ ਰਾਜ ਕਰਨਵੀਰ ਸਿੰਘ ਜੀ, ਜਿਹਦੇ ਵਿੱਚ ਦੇਖੋ ਕਈ ਲੀਡਰ ਆ ਰਹੇ ਆ, ਕਈ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਲੀਡਰ ਆ ਰਹੇ ਆ, ਤਾਂ ਇੱਕ ਮੰਚ ਤੇ ਜੇ ਮੰਨ ਲਓ ਸਾਰੀਆਂ ਵਿਰੋਧੀ ਧਿਰਾਂ ਛੋਟੀਆਂ ਛੋਟੀਆਂ ਜਾਂ ਚਾਹੇ ਉਹ ਜੇ ਇੱਕ ਹੋ ਜਾਂਦੀਆਂ ਤੇ ਉਹ ਅੱਜ ਨਹੀਂ ਵਕਤ ਜ਼ਰੂਰ ਪਾ ਦੇਣਗੇ। ਕਿਉਂਕਿ ਜਿਸ ਤਰੀਕੇ ਨਾਲ ਅਕਾਲੀਆਂ ਦਾ ਤੁਹਾਨੂੰ ਪਤਾ ਹੀ ਹੈ ਕਿ ਗ੍ਰਾਫ ਹੈ ਜਿਹੜਾ ਹਾਲੇ ਵੀ ਉਸ ਮੁਕਾਮ ਤੇ ਨਹੀਂ ਪੁੱਜਾ ਜਿੱਥੇ ਆਪਾਂ ਕਹਿ ਸਕਦੇ ਹਾਂ ਕੋਈ ਸੱਤਾ 'ਚ ਵਾਪਸੀ ਦਾ ਸੁਪਨਾ ਦੇਖ ਸਕਦੇ ਆ। ਤੇ ਕਾਂਗਰਸ ਦਾ ਗ੍ਰਾਫ ਹੈ ਜਿਹੜਾ ਉਹ ਹਾਲੇ ਦੇ ਠੀਕ ਹੈ ਆਪਾਂ ਨੂੰ ਸਥਿਰ ਜਾਪਦਾ, ਸਟੇਬਲ ਜਾਪਦਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਵੀ ਪਾਰੇ ਨੂੰ ਥੱਲੇ ਡਿੱਗਣਾ ਹੈ। ਇਹ ਹੁਣ ਜੇ ਆਪਾਂ ਦੇਖ ਕੇ ਚੱਲੀਏ ਤਾਂ ਮੇਰੇ ਖਿਆਲ ਦੇ ਨਾਲ ਸ਼ੁਭ ਸੰਕੇਤ ਆ। ਪਰ ਇਹ ਵੈਸੇ ਕਮਾਲ ਦੀ ਗੱਲ ਹੋਊਗੀ ਕਿ ਆਮ ਆਦਮੀ ਪਾਰਟੀ ਚੋਂ ਨਿਕਲੀ ਜਿਹੜੀ ਦੂਸਰੀ ਪਾਰਟੀ ਹੈ ਪੰਜਾਬੀ ਏਕਤਾ ਪਾਰਟੀ, ਉਹ ਤੇ ਆਮ ਆਦਮੀ ਪਾਰਟੀ ਬਹੁਤ ਜਲਦੀ ਇੱਕੋ ਮੰਚ ਤੇ ਆ ਜਾਣਗੇ। ਇਹ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਚਮਤਕਾਰ ਹੋਊਗਾ, ਔਰ ਜਦੋਂ ਚਮਤਕਾਰ ਹੁੰਦੇ ਆ ਫਿਰ ਨਮਸਕਾਰ ਹੁੰਦੇ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਜੀਰਾ ਦੀ ਆਈਜੀ ਵਿਰੁੱਧ ਸ਼ਿਕਾਇਤ ਤੇ ਡੀਜੀਪੀ ਨੇ ਦਿੱਤੇ ਜਾਂਚ ਦੇ ਨਿਰਦੇਸ਼। ਦੇਖੋ ਕੁਲਬੀਰ ਸਿੰਘ ਜੀਰਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹਨਾਂ ਨੇ ਬੜੀ ਗਹਿਮਾ ਗਹਿਮੀ ਕੀਤੀ ਹੋਈ ਆ। ਅੱਜ ਕੁਲਬੀਰ ਸਿੰਘ ਜੀਰਾ ਸੀਗਾ ਜਿਹੜਾ ਉਹ ਡੀਜੀਪੀ ਨੂੰ ਮਿਲਣ ਗਿਆ। ਇਹਦਾ ਮਤਲਬ ਹੈ ਕਿ ਡੀਜੀਪੀ ਨੇ ਪਹਿਲਾਂ ਸਮਾਂ ਨਹੀਂ ਦਿੱਤਾ, ਜਦੋਂ ਉਹਨੇ ਢਿੱਡ ਫੋਲਿਆ ਤੇ ਮੁੜ ਕੇ ਬਾਅਦ ਦੇ ਵਿੱਚ ਨਾਲ ਦੀ ਨਾਲ ਹੀ ਸੱਦ ਲਿਆ ਉਹਨੂੰ। ਇਹੀ ਲੱਗਦਾ ਕਿ ਸ਼ਾਇਦ ਉਹਨੂੰ ਪਹਿਲਾਂ ਇਹਨਾਂ ਨੇ ਮੌਕਾ ਨਹੀਂ ਦਿੱਤਾ ਮਿਲਣ ਦਾ, ਤੇ ਉਹਨੇ ਜਾ ਕੇ ਦੱਸਦੇ ਆ ਕਿ ਇਹੋ ਜਿਹੇ 29 ਮਾਮਲਿਆਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਮੁਖਵਿੰਦਰ ਸਿੰਘ ਸ਼ੀਨਾ ਤੇ ਦੋਸ਼ ਆ। ਹਾਲਾਂਕਿ ਉਹਨੇ ਨਾਲ ਆਪਣੇ ਇਲਾਕੇ ਦੇ ਵਿੱਚੋਂ ਜਾਂ ਆਪਣੇ ਨੇੜੇ ਤੇੜੇ ਦੇ ਏਰੀਏ ਦੇ ਵਿੱਚੋਂ ਕੁਛ ਹੋਰ ਵੀ ਬੰਦੇ ਸੱਦੇ ਹੋਏ ਸੀਗੇ ਜਿਹੜੇ ਕਿ ਇਹਨਾਂ ਚੀਜ਼ਾਂ ਦੀ ਪ੍ਰੋੜਤਾ ਕਰਦੇ ਪਏ ਸੀਗੇ ਕਿ ਕਿਸੇ ਨੇ ਇਹ ਗੱਲ ਆਖੀ ਕਿ ਸਾਨੂੰ ਮੁਖਵਿੰਦਰ ਸਿੰਘ ਸ਼ੀਨਾ ਨੇ ਜਿਹੜਾ ਉਹ ਬੜਾ ਹਰਾਸ ਕੀਤਾ। ਕਿਸੇ ਨੇ ਆਖਿਆ ਕਿ ਸ਼ਰਾਬ ਦੇ ਠੇਕੇਦਾਰ ਹੈ ਜਿਹੜੇ ਉਹਨਾਂ ਨੇ ਸਾਡਾ ਬੰਦਾ ਚੁੱਕ ਲਿਆ, ਅੱਜ ਤੱਕ ਕਿੱਥੇ ਖਪਾਇਆ ਉਹ ਲੱਭਿਆ ਹੀ ਨਹੀਂ ਹੈ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਰਾ ਦਿਨ ਚੱਲਦੀਆਂ ਰਹੀਆਂ। ਕੁਲਬੀਰ ਸਿੰਘ ਜੀਰਾ ਨੇ ਇੱਥੋਂ ਤੱਕ ਕਿਹਾ ਕਿ ਦੇਖੋ ਜੀ ਮੈਂ ਆਪਣੀ ਸਰਕਾਰ ਦੇ ਉਲਟ ਨਹੀਂ ਆ, ਸਰਕਾਰ ਨੇ ਚੰਗਾ ਕੰਮ ਕੀਤਾ, 40% ਨਸ਼ੇ ਖਤਮ ਹੋ ਗਏ ਆ, 60% ਰਹਿ ਗਏ ਆ, ਕੁਛ ਪਰਸੈਂਟ ਜੋ ਕੱਢੀ ਫਿਰਦਾ ਸੀ ਪਤਾ ਨਹੀਂ ਉਹ ਕਿਹੜੇ ਥਰਮਾਮੀਟਰ ਨਾਲ ਵੇਖੀ ਸੀ, ਮੈਨੂੰ ਤੇ ਪਤਾ ਨਹੀਂ ਲੱਗਦਾ। ਪਰ ਨਾਲ ਉਹਨੇ ਕਿਹਾ ਕਿ ਦੇਖੋ ਜੇ ਸਾਡੀ ਸੁਣਵਾਈ ਨਾ ਹੋਈ, ਹਾਲਾਂਕਿ ਮੈਨੂੰ ਯਕੀਨ ਹੈ ਕੈਪਟਨ ਅਮਰਿੰਦਰ ਸਿੰਘ ਤੇ ਕਿ ਉਹ ਮੇਰਾ ਯਕੀਨ ਜ਼ਰੂਰ ਕਰੂਗੇ, ਤੇ ਜੇ ਮੇਰਾ ਯਕੀਨ ਨਹੀਂ ਕਰਦੇ ਤਾਂ ਕਾਰਵਾਈ ਕੋਈ ਨਹੀਂ ਹੁੰਦੀ, ਉਹ ਸਰਕਾਰ ਦੇ ਉਲਟ ਧਰਨਾ ਲਾਉਣ ਤੋਂ ਵੀ ਬਾਜ਼ ਨਹੀਂ ਆਉਣਗੇ। ਦਿਮਾਗੀ ਤੇਵਰ ਵੀ ਆ, ਨਾਲ ਥੋੜਾ ਜਿਹਾ ਸਫਾਈ ਵੀ ਦਿੱਤੀ ਆ ਕਿ ਦੇਖੋ ਜੀ ਮੇਰੀ ਕੋਈ ਸਰਕਾਰ ਦੇ ਉਲਟ ਮੁਹਿੰਮ ਨਹੀਂ, ਮੇਰੀ ਸਿਰਫ ਤੇ ਸਿਰਫ ਮੁਖਵਿੰਦਰ ਸਿੰਘ ਸ਼ੀਨਾ ਦੇ ਉਲਟ ਮੁਹਿੰਮ ਆ। ਤਾਂ ਹੁਣ ਡੀਜੀਪੀ ਨੇ ਹੁਕਮ ਦਿੱਤੇ ਆ ਇਸ ਮਾਮਲੇ ਦੀ ਜਾਂਚ ਪੜਤਾਲ ਕਰੋ। ਹਾਲਾਂਕਿ ਇਹਨਾਂ ਦੀ ਆਪਣੀ ਪਾਰਟੀ ਨੇ ਯਾਨੀ ਕਾਂਗਰਸ ਨੇ ਵੀ ਜਵਾਬ ਦੇ ਨੋਟਿਸ ਜਿਹੜਾ ਉਹ ਜਾਰੀ ਕੀਤਾ ਹੋਇਆ ਕਿ ਭਾਈ ਤੂੰ ਜਵਾਬ ਦੇ, ਸਪਸ਼ਟੀਕਰਨ ਦੇ ਕਿ ਇਹ ਸਾਰਾ ਕੁਛ ਕਿਉਂ ਕੀਤਾ। ਕੁਲਬੀਰ ਸਿੰਘ ਜੀਰਾ ਨੂੰ ਵੀ ਨੋਟਿਸ ਜਾਰੀ ਕੀਤਾ। ਪਰ ਹੁਣ ਇਹ ਮਾਮਲਾ ਕਿਉਂਕਿ ਹਾਈ ਪ੍ਰੋਫਾਈਲ ਬਣ ਗਿਆ, ਇਹਦੇ ਵਿੱਚ ਜਾਂ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕੋਈ ਗੇਮ ਖੇਡੂਗਾ, ਜੇ ਨਹੀਂ ਤਾਂ ਮੈਨੂੰ ਲੱਗਦਾ ਕਿ ਮੁਖਵਿੰਦਰ ਸਿੰਘ ਸ਼ੀਨਾ ਦੀਆਂ ਮੁਸ਼ਕਲਾਂ ਵਧਣਗੀਆਂ। ਕੁਲਬੀਰ ਸਿੰਘ ਜੀਰਾ ਜਿਹੜਾ ਉਹ ਥੋੜੇ ਬਹੁਤ ਨੰਬਰ ਬਣਾਉਣ 'ਚ ਜ਼ਰੂਰ ਕਾਮਯਾਬ ਹੋਇਆ, ਪਰ ਮੇਰੇ ਖਿਆਲ ਦੇ ਨਾਲ ਉਹ ਇਸ ਪੋਜੀਸ਼ਨ ਦੇ ਵਿੱਚ ਆ ਜਿਹਦੇ 'ਚ ਉਹਨੂੰ ਨੁਕਸਾਨ ਘੱਟ ਹੈ, ਪਰ ਇਸ ਅਫਸਰ ਨੂੰ ਹੁਣ ਨੁਕਸਾਨ ਜ਼ਿਆਦਾ ਹੋਊਗਾ ਜਿਹਦੇ ਚਰਚੇ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੇ ਹੁਣ ਨਿਕਲ ਕੇ ਸਾਹਮਣੇ ਆਉਂਦੇ ਪਏ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਬਾਦਲ ਤੇ ਕਹਿੰਦੇ ਢੀਂਡਸਾ ਦੇ ਦਰਮਿਆਨ ਹੋਈ ਹੈਲੋ ਹੈਲੋ। ਬਸ ਹੈਲੋ ਹੈਲੋ ਹੋ ਗਈ ਆ, ਬਾਅਦ ਦੇ ਵਿੱਚ ਹੁਣ ਜਲਦੀ ਯੂ ਯੂ ਵੀ ਹੋ ਜਾਊਗਾ। ਤਾਂ ਇਹ ਜਿਹੜੇ ਦੋਨੇ ਬਜ਼ੁਰਗ ਆਗੂ ਆ ਉਹ ਜਲਦੀ ਮਿਲ ਸਕਦੇ ਆ। ਮੈਨੂੰ ਤੇ ਕਦੇ ਕਦੇ ਇਸ ਤਰ੍ਹਾਂ ਲੱਗਦਾ ਕਿ ਦੇਖੋ ਜਿਹੜਾ ਮਾਫੀ ਵਾਲਾ ਸਾਰਾ ਕੁਛ ਸੀਗਾ ਉਹ ਸ਼ਾਇਦ ਇਸੇ ਕਰਕੇ ਸੀਗਾ ਕਿ ਇਸ ਤਰ੍ਹਾਂ ਦੇ ਜਿਹੜੇ ਢੀਂਡਸਾ ਤਰੀਕੇ ਦੇ ਲੀਡਰ ਸੀਗੇ
ਜਿਹੜੇ ਕੁਝ ਖਫਾ ਸੀਗੇ ਕਿ ਉਹਨਾਂ ਦਾ ਥੋੜਾ ਜਿਹਾ ਗੁੱਸਾ ਮੱਠਾ ਕੀਤਾ ਜਾਵੇ। ਔਰ ਇੱਥੋਂ ਤੱਕ ਕਿ ਜਿੱਦਣ ਮਾਫੀ ਮੰਗਣ ਗਏ ਸੀਗੇ ਉਦਣ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਇਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਤੜਕੇ, ਉਹ ਨਹੀਂ ਮੰਨੇ। ਪਰ ਢੀਂਡਸਾ ਲਈ ਉਹਨਾਂ ਨੇ ਸ਼ਾਇਦ ਰਸਤਾ ਜਿਹੜਾ ਉਹ ਤਿਆਰ ਕਰ ਦਿੱਤਾ ਸੀਗਾ, ਕਿਉਂਕਿ ਜੇ ਸੁੱਕੇ ਬੱਤਰ ਉਹ ਤੁਰਦੇ ਤੇ ਲੋਕਾਂ ਨੇ ਢੀਂਡਸਾ ਨੂੰ ਉੱਥੇ ਹੀ ਰੱਖ ਦੇਣਾ ਸੀ ਜਿੱਥੇ ਅੱਜ ਕੱਲ ਦੂਸਰੇ ਅਕਾਲੀ ਆਗੂਆਂ ਨੂੰ ਰੱਖਿਆ ਜਾਂਦਾ ਹੈ। ਤਾਂ ਢੀਂਡਸਾ ਦਾ ਜਿਹੜਾ ਅਸਤੀਫਾ ਮਾੜੇ ਮੋਟੇ ਨੰਬਰ ਇਹਨਾਂ ਨੂੰ ਦੇ ਕੇ ਗਿਆ ਸੀਗਾ ਉਹ ਬਿਲਕੁਲ ਕੂਚੀ ਵੱਜ ਜਾਣੀ ਸੀਗੀ। ਤਾਂ ਹੁਣ ਇਹਨਾਂ ਦੇ ਕੋਲ ਥੋੜਾ ਬਹੁਤ ਇਹ ਇੱਕ ਬਹਾਨਾ ਹੈਗਾ ਕਿ ਦੇਖੋ ਜੀ ਬਹੁਤ ਚੀਜ਼ਾਂ ਠੀਕ ਕਰ ਦਿੱਤੀਆਂ ਗਈਆਂ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਕੁਝ ਮੰਗਾਂ ਰੱਖੀਆਂ ਸੀਗੀਆਂ ਜਿੱਦਾਂ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਬਾਰੇ। ਫਿਰ ਦੂਸਰਾ ਇਹ ਸੀਗਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਤੁਸੀਂ ਮਾਫੀ ਦਿੱਤੀ ਉਹ ਗਲਤ ਆ। ਉਹ ਹੁਣ ਕਹਿ ਸਕਦੇ ਕਿ ਦੇਖੋ ਜੀ ਮੈਂ ਮੰਗ ਚੁੱਕੀ ਸੀਗੀ ਤਾਂ ਬਾਦਲ ਸਾਹਿਬ ਨੇ ਮਾਫੀ ਮੰਗ ਲਈ ਆ, ਨਾਲ ਗਿਆਨੀ ਗੁਰਬਚਨ ਸਿੰਘ ਨੂੰ ਬਦਲ ਦਿੱਤਾ। ਸੋ ਅਕਾਲੀ ਮੇਰੀ ਆਮ ਪਾਰਟੀ ਆ, ਮੈਂ ਇਹਦਾ ਸਰਵ ਸੇਵਕ ਆ, ਇਹ ਸੇਵਾ ਕਰਨੀ ਬਣਦੀ ਹੈ। ਔਰ ਇਹ ਵੀ ਹੋ ਸਕਦਾ ਇਹਨਾਂ ਦੇ ਵਿਹੜੇ ਦੇ ਵਿੱਚ ਟਿਕਟ ਜਿਹੜੀ ਹੈ ਫਿਰ ਦੁਬਾਰਾ ਡਿੱਗ ਪਵੇ। ਪਰ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਸੁਖਦੇਵ ਸਿੰਘ ਢੀਂਡਸਾ ਨੇ ਖੁਦ ਕੀਤੀ ਆ ਕਿ ਟੈਲੀਫੋਨ ਤੇ ਹੈਲੋ ਹੈਲੋ ਹੋ ਰਹੀ ਆ। ਸੁਖਬੀਰ ਸਿੰਘ ਬਾਦਲ 2 ਦਫਾ ਉਹਨਾਂ ਨੂੰ ਮਿਲ ਕੇ ਵੀ ਗਿਆ ਔਰ ਵੱਡੇ ਬਾਦਲ ਨੇ ਤੇ ਕਹਿੰਦੇ ਆ ਕਿ ਹੈਪੀ ਨਿਊ ਈਅਰ ਵੀ ਕਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੇਜ਼ੀ ਨਾਲ ਵਾਪਰੀਆਂ ਤੇ ਇਹਦਾ ਮਤਲਬ ਆ ਕਿ ਸੁਖਦੇਵ ਸਿੰਘ ਢੀਂਡਸਾ ਬਾਰੇ ਜਿਹੜਾ ਕਿਆਸ ਲਾਇਆ ਜਾਂਦਾ ਸੀਗਾ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਸੇ ਹੋਰ ਰੁੱਖ ਥੱਲੇ ਛਾਂ ਮਾਨਣ ਬੈਠ ਜਾਣ। ਤਾਂ ਇਹ ਕਿਆਸ ਰਾਈ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਹੁਣ ਬੇਵਜੂਦ ਨਿਕਲੀ ਆ। ਅਸਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਕਰ ਕਰਾ ਕੇ ਅਖੀਰ ਇਹਨਾਂ ਦੇ ਰੁੱਖ ਥੱਲੇ ਹੀ ਛਾਂ ਮਾਨਣ। ਜੀ 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 ਅਗਲੀ ਗੱਲ ਕਰਦੇ ਆ। ਕਹਿੰਦੇ ਇੱਕ ਜਗ੍ਹਾ ਦੇ ਉੱਤੇ ਕੁੜੀਆਂ ਨੂੰ ਕੀਰਤਨ ਕਰਨ ਤੋਂ ਰੋਕਿਆ ਗਿਆ। ਇਹ ਬੜੀ ਮਾੜੀ ਗੱਲ ਆ। ਮੈਂ ਤਾਂ ਸਮਝਦਾ ਕਿ ਇਹਦੇ ਤੇ ਹੁਣ ਚਰਚਾ ਕਰਨੀ ਚਾਹੀਦੀ ਆ। ਇੱਥੇ ਹਰਿਆਣੇ ਦੇ ਇੱਕ ਗੁਰਦੁਆਰੇ ਦੇ ਵਿੱਚ ਕਾਫੀ ਲੋਕਾਂ ਨੇ ਜਿਹੜੇ 8-10 ਲੋਕ ਸੀਗੇ ਲਿਆ ਕੇ ਰਫਲਾਂ ਤੇ ਉਹਨਾਂ ਨੇ ਗੁਰਪੁਰਬ ਤੇ ਫਾਇਰ ਕੀਤੇ ਆ। ਉਹਨਾਂ ਦੀ ਚਰਚਾ ਜ਼ਿਆਦੀ ਆ। ਕੋਈ ਕਹਿੰਦਾ ਕਿ ਸ਼ਸਤਰ ਜਿਹੜੇ ਆ ਉਹ ਚਲਾ ਕੇ ਵੇਖਣੇ ਚਾਹੀਦੇ, ਕੋਈ ਕਹਿੰਦੇ ਕਿ ਬਿਲਕੁਲ ਫੁਕਰਾਪੰਥੀ ਹੈ, ਗੁਰਦੁਆਰਿਆਂ 'ਚ ਇਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈ। ਤਾਂ ਉਹਦੀ ਚਰਚਾ ਹੋ ਰਹੀ ਹੈ, ਡਿਸਕਸ਼ਨ ਹੋ ਰਹੀ ਹੈ। ਪਰ ਇਸ ਖਬਰ ਤੇ ਕੋਈ ਡਿਸਕਸ਼ਨ ਨਹੀਂ ਹੈ, ਕੋਈ ਚਰਚਾ ਨਹੀਂ ਹੈ। ਔਰ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਵਾਰੀ ਬੀਬੀ ਜਗੀਰ ਕੌਰ ਨੇ ਹੱਕ ਦੇ ਦਿੱਤਾ ਸੀਗਾ ਕਿ ਬੀਬੀਆਂ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਸੰਗਤਾਂ ਨੂੰ ਸਰਵਣ ਕਰਵਾ ਸਕਦੀਆਂ, ਪਰ ਬਾਅਦ ਦੇ ਵਿੱਚ ਉਹ ਫੈਸਲਾ ਜਿਹੜਾ ਟਾਲ ਦਿੱਤਾ ਗਿਆ ਸੀਗਾ। ਤਾਂ ਹੁਣ ਇੱਥੇ ਦੱਸਦੇ ਆ ਕਿ ਖੁਦ ਦਰਬਾਰ ਸਾਹਿਬ ਦੇ ਲਾਗੇ ਅਕਾਲ ਤਖਤ ਤੇ ਕੋਈ ਕੀਰਤਨ ਸਮਾਗਮ ਹੋ ਰਿਹਾ ਸੀਗਾ ਜਿਹਦੇ ਵਿੱਚ ਬੱਚੇ ਭਾਗ ਲੈ ਰਹੇ। ਤਾਂ ਉੱਥੇ ਜਦੋਂ ਇੱਕ ਨਾਮੀ ਸੰਸਥਾ ਵੱਲੋਂ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀਗਾ ਤੇ ਇੱਕ ਸਕੂਲ ਦੀਆਂ ਬੱਚੀਆਂ ਨੇ ਜਦੋਂ ਸਟੇਜ ਤੇ ਚੜ੍ਹ ਕੇ ਕੀਰਤਨ ਕਰਨਾ ਚਾਹਿਆ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ। ਤਾਂ ਪ੍ਰਬੰਧਕਾਂ ਨੇ ਕਿਹਾ ਕਿ ਸਾਨੂੰ ਸਾਫ਼ ਹਦਾਇਤਾਂ ਨੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕਿ ਔਰਤਾਂ ਤੇ ਲੜਕੀਆਂ ਸਟੇਜ ਤੇ ਬੈਠ ਕੇ ਕੀਰਤਨ ਨਹੀਂ ਕਰ ਸਕਦੀਆਂ। ਸੋ ਇਹਨਾਂ ਨੂੰ ਰੋਕ ਦਿੱਤਾ। ਜੋ ਬੱਚੀਆਂ ਜਿਹੜੀਆਂ ਉੱਥੇ ਕੀਰਤਨ ਕਰਨ ਲਈ ਆ ਰਹੀਆਂ ਤਾਂ ਉਹ ਫਿਰ ਸਟੇਜ ਤੋਂ ਹੇਠਾਂ ਹੀ ਬੈਠੀਆਂ। ਉਹਨਾਂ ਦੀ ਤਸਵੀਰ ਹੈ ਜਿਹੜੀ ਉਹ ਵੀ ਅੱਜ ਕੁਛ ਅਖਬਾਰਾਂ ਦੇ ਵਿੱਚ ਛਾਇਆ ਹੋਈ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਸਮਾਂ ਆ ਗਿਆ ਜਦੋਂ ਇਸ ਮੁੱਦੇ ਤੇ ਡਿਸਕਸ਼ਨ ਹੋ ਜਾਣੀ ਚਾਹੀਦੀ ਹੈ, ਕਿਉਂਕਿ ਦੇਖੋ ਅਸੀਂ ਇਹਨਾਂ ਧਾਰਮਿਕ ਮਾਮਲਿਆਂ ਦੇ ਕੋਈ ਮਾਹਰ ਨਹੀਂ, ਸਾਨੂੰ ਕੋਈ ਮੁਹਾਰਤ ਨਹੀਂ ਹੈ, ਅਸੀਂ ਕੋਈ ਬਹੁਤੇ ਵੱਡੇ ਜਾਣਕਾਰ ਨਹੀਂ ਹੈ। ਪਰ ਜਿੱਦਾਂ ਦਾ ਸਿੱਖ ਧਰਮ ਆ ਔਰ ਜਿਸ ਤਰ੍ਹਾਂ ਸਿੱਖ ਧਰਮ ਦੇ ਬਾਨੀ ਬਾਬੇ ਨਾਨਕ ਨੇ ਬੀਬੀਆਂ ਦੇ ਹੱਕ ਦੇ ਵਿੱਚ ਉਸ ਵੇਲੇ ਆਹ ਨਾਅਰਾ ਮਾਰਿਆ ਸੀਗਾ ਕਿ ਸੋ ਕਿਉ ਮੰਦਾ ਕੇ ਜਿਸ ਜੰਮੇ ਰਾਜਨ, ਤਾਂ ਉਹਨਾਂ ਦੇ ਫਲਸਫੇ ਤੋਂ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਉਲਟਿਆ ਹੁਣ ਜਾ ਕੇ ਪੁਜਾਰੀਵਾਦ ਜਿਹੜਾ ਉਹ ਇਸ ਕਦਰ ਹਾਵੀ ਹੋ ਗਿਆ ਕਿ ਸਿਧਾਂਤ ਫਲਸਫੇ ਆ ਜਿਹੜੇ ਉਹ ਪਿੱਛੇ ਛੁੱਟ ਜਾਂਦੇ ਆ ਤੇ ਇਹਨਾਂ ਦੀਆਂ ਬਣਾਈਆਂ ਮਰਿਆਦਾਵਾਂ ਇਹਨਾਂ ਦੇ ਜਿਹੜੇ ਤੈਅ ਕੀਤੇ ਪੈਮਾਨੇ ਆ ਉਹ ਹਾਵੀ ਹੋ ਜਾਂਦੇ ਆ ਤੇ ਜਾਂ ਫਿਰ ਲੋਕਾਂ ਨੂੰ ਸਮਝਣ 'ਚ ਕਿਤੇ ਨਾ ਕਿਤੇ ਭੁੱਲਿਆ। ਤਾਂ ਇਸ ਮਾਮਲੇ 'ਚ ਇਹ ਚੀਜ਼ਾਂ ਜਿਹੜੀਆਂ ਸਪਸ਼ਟ ਹੋਣੀਆਂ ਚਾਹੀਦੀਆਂ, ਸਾਫ਼ ਹੋਣੀਆਂ ਚਾਹੀਦੀਆਂ, ਕਿਉਂਕਿ ਜੇ ਸਬਰੀਮਾਲਾ ਵਾਲੇ ਮਾਮਲੇ ਦੇ ਵਿੱਚ ਅਸੀਂ ਸਪੋਰਟ ਕਰਦੇ ਹਾਂ ਕਿ ਬੀਬੀਆਂ ਨੂੰ ਹੱਕ ਮਿਲਣਾ ਚਾਹੀਦਾ, ਤਾਂ ਇਸ ਮਾਮਲੇ ਦੇ ਵਿੱਚ ਅਸੀਂ ਕਾਣੀ ਨਿਗਾਹ ਰੱਖੀਏ ਤਾਂ ਮੇਰੇ ਖਿਆਲ ਦੇ ਨਾਲ ਇਹ ਇਨਸਾਫ ਨਹੀਂ, ਨਿਆਂ ਸੰਗਤ ਗੱਲ ਹੈ। ਜੀ 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 ਅਗਲੀ ਜਾਂਦੇ ਜਾਂਦੇ ਗੱਲ ਕਰ ਲਈਏ। ਕਹਿੰਦੇ ਥਾਣੇਦਾਰ ਬਣਿਆ ਦਰਿੰਦਾ ਸਾਧੂ ਨੂੰ ਕੁੱਟ-ਕੁੱਟ ਮਾਰਿਆ। ਥਾਣੇਦਾਰਾਂ ਦੇ ਵਿੱਚ ਬੰਦੇ ਤੇ ਬਹੁਤ ਘੱਟ ਹੀ ਮਿਲਦੇ ਆ, ਬਹੁਤ ਹੀ ਘੱਟ ਮਿਲਦੇ ਆ, ਔਰ ਬੀਬੇ ਬੰਦੇ ਤੇ ਬਹੁਤ ਹੀ ਘੱਟ, ਨਿਹਾਇਤ ਹੀ ਘੱਟ ਮਿਲਦੇ ਆ। ਖੈਰ ਇਹ ਨਾ ਬੰਦਾ ਲੱਗਦਾ ਨਾ ਬੀਬਾ ਲੱਗਦਾ, ਇਹ ਵਾਕਈ ਦਰਿੰਦਾ ਲੱਗਦਾ, ਕਿਉਂਕਿ ਇਸ ASI ਨੇ ਜਿਹੜੀ ਕਰਤੂਤ ਕੀਤੀ ਆ ਉਹ ਜਦੋਂ 13ਵੀਂ ਨਹੀਂ, ਮੈਂ ਕਹਿੰਦਾ ਕਿ ਬੜੀ ਭਿਆਨਕ ਆ।
ਕਿਉਂਕਿ ਇਸ ਬੰਦੇ ਨੇ ਇੱਕ ਸਾਧੂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਔਰ ਇਹਨੇ ਜਿਹੜਾ ਇਲਜ਼ਾਮ ਲਾਇਆ ਉਹ ਵੀ ਬੜਾ ਹਾਸੋਹੀਣਾ ਜਿਹਾ, ਕਹਿੰਦਾ ਜੀ ਕਿ ਮੈਨੂੰ ਸ਼ੱਕ ਪੈ ਗਿਆ ਸੀਗਾ ਕਿ ISI ਦਾ ਏਜੰਟ ਆ ਤੇ ਇਹਨੂੰ ਮੈਂ ਸ਼ਨਾਖਤ ਵਾਸਤੇ ਕੁੱਟਦਾ ਪਿਆ ਸੀਗਾ। ਫਿਰ ਗੱਡੀ 'ਚ ਪਾ ਕੇ ਥਾਣੇ ਲਿਆਇਆ, ਜਦੋਂ ਥਾਣੇ ਉਹਨੂੰ ਆ ਕੇ ਲਾਇਆ ਗਿਆ ਉਹਨੂੰ ਉਹ ਮੁਰਦਾ ਹੋਇਆ ਪਿਆ ਸੀਗਾ, ਉਹਦੀ ਲੋਥ ਹੀ ਸੀਗੀ। ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੀ ਘੱਟ ਨਹੀਂ ਕਰਦੀ ਪਈ। ਪੁਲਿਸ ਇਹ ਕੰਮ ਕਰਦੀ ਪਈ ਆ ਕਿ ਜੀ ਇਹਦੀ ਗੱਡੀ ਥੋੜੀ ਜਿਹੀ ਲੱਗ ਗਈ ਸੀ ਸਾਧੂ ਨਾਲ ਤੇ ਉਹਨੂੰ ਚੁੱਕ ਕੇ ਤੇ ਹਸਪਤਾਲ ਲੈ ਗਿਆ, ਜਦੋਂ ਹਸਪਤਾਲ ਖੜਿਆ ਤੇ ਮਰ ਗਿਆ। ਜਦ ਕਿ ਡਾਕਟਰ ਕਹਿੰਦੇ ਆ ਕਿ ਉਹਦਾ ਜਬਾੜਾ ਵੀ ਕੁੱਟ-ਕੁੱਟ ਕੇ ਨੇ ਤੋੜ ਦਿੱਤਾ, ਉਹਦੇ ਸਿਰ ਦੇ ਵਿੱਚ ਵੀ ਸੱਟ ਆ, ਦੋਵੇਂ ਬਾਹਾਂ ਵੀ ਟੁੱਟੀਆਂ ਹੋਈਆਂ। ਔਰ ਇੱਕ ਪ੍ਰਤੱਖਦਰਸ਼ੀ ਨੇ ਇੱਥੋਂ ਤੱਕ ਦੱਸਿਆ ਕਿ ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਉਹ ਕਿਤੇ ਇਹਦੀ ਗੱਡੀ ਨਾਲ ਮਾੜਾ ਜਿਹਾ ਲੱਗ ਗਿਆ ਸਾਧੂ ਤੇ ਇਹਨੇ ਚੁੱਕ ਕੇ ਉਹਨੂੰ ਢਾ ਲਿਆ। ਜਦੋਂ ਲੋਕਾਂ ਨੇ ਜਾ ਕੇ ਛਡਾਉਣਾ ਚਾਹਿਆ ਕਿ ਹੜਾ ਬੌੜੀ ਨੂੰ ਮਾਰਨਾ ਹੀ, ਤਾਂ ਇਸ ਬੰਦੇ ਨੇ ਉਲਟਾ ਇਹ ਗੱਲ ਕਹੀ ਕਿ ਪਰਾਂ ਹੋ ਜਾਓ, ਇਹ ISI ਦਾ ਏਜੰਟ ਆ। ਇਸ ਤਰ੍ਹਾਂ ਦੀ ਕਰਤੂਤ ਕੀਤੀ ਹੈ, ਜਦ ਕਿ ਪੁਲਿਸ ਇਹਨੂੰ ਬਚਾਉਣ 'ਚ ਲੱਗੀ ਹੋਈ ਆ। ਪੁਲਿਸ ਦਾ ਇਹ ਕਹਿਣਾ ਆ ਕਿ ਦੇਖੋ ਜੀ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਬਣਦਾ, ਉਹਨੇ ਹਸਪਤਾਲ ਖੜਿਆ ਸੀਗਾ। ਤਾਂ ਮੇਰੇ ਖਿਆਲ ਦੇ ਨਾਲ ਇਹਦੇ ਤੇ ਹੱਤਿਆ ਦਾ ਮਾਮਲਾ ਬਣਦਾ ਔਰ ਇਹਨੇ ਸ਼ਰਾਬ ਪੀਤੀ ਹੋਈ ਸੀ, ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਪੁਲਿਸ ਵੀ ਕਰਦੀ ਆ। ਤਾਂ ਇਹਦੇ ਤੇ ਕਤਲ ਦਾ ਮਾਮਲਾ ਦਰਜ ਕਰਨਾ ਚਾਹੀਦਾ ਤਾਂ ਕਿ ਦੂਸਰਿਆਂ ਨੂੰ ਮਾੜੀ ਮੋਟੀ ਅਕਲ ਆ ਜਾਵੇ। ਇਸ ਬੰਦੇ ਨੇ ਇੱਕ ਐਸੇ ਸਾਧੂ ਨੂੰ ਮਾਰ ਦਿੱਤਾ ਜਿਹਦਾ ਕੋਈ ਅੱਗਾ ਪਿੱਛੇ ਦਾ ਕੋਈ ਥਾਂ ਪਤਾ ਹੀ ਨਹੀਂ, ਕੌਣ ਆ ਕਿੱਥੋਂ ਆ ਉਹ ਵੀ ਵਿਚਾਰੇ ਦਾ ਕੋਈ ਪਤਾ ਨਹੀਂ। ਪਰ ਇਸ ਬੰਦੇ ਨੇ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਉਸ ਸਾਧੂ ਸੰਤ ਦੀ ਜਾਨ ਲੈ ਲਈ ਆ। ਜੀ 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 ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।